ਤਾਦਾਦ ਲੋਕ ਮੌਜੂਦ ਨੇ ਜਿਨ੍ਹਾਂ ਦੇ ਸਾਹਮਣੇ ਇਹ ਕੰਮ ਹੋਇਆ ਹੀ। ਘੋੜੀ ਵਾਲਾ ਪਾਬੰਦੀ ਜਿਹੜੀ ਆਈ ਉਹ ਮੈਂ ਲਾਈ ਆਈ। ਉਸ ਤੋਂ ਪਹਿਲਾਂ ਮੈਂ ਆਪ ਵੀ ਘੋੜੀ ਦੀ ਨੇਜ਼ਾਬਾਜ਼ੀ ਕਰਦਾ ਸੀ, ਔਰ ਮੇਰੇ ਨਾਲ ਜਿਹੜੇ ਬਾਕੀ ਮੇਰੇ ਜ਼ਿਲ੍ਹਾ ਦੇ ਗੁਜਰਾਤ ਦੇ ਖਾਸ ਤਾਦਾਦ ਕਸੀਰ ਤਾਦਾਦ ਜਿਹੜੀ ਆਈ ਉਹ ਘੋੜੀਆਂ ਦੀ ਨੇਜ਼ਾਬਾਜ਼ੀ ਹੁੰਦੀ ਹੈ। ਘੋੜੇ ਦੀ ਤਾਦਾਦ ਬਹੁਤ ਥੋੜੀ ਹੈ, ਗਿਣਵੇਂ ਘੋੜੇ ਹੁੰਦੇ ਹਨ। ਆਊਜ਼ ਬਿल्लाहि मिनश शैतानिर रजीम बिस्मिल्लाहिर रहमानिर रहीम। अस्सलाम वालेकुम नाज़रीन, मैं ਤੁਹਾਡਾ ਭਾਈ ਤੁਹਾਡਾ ਹੋਸਟ ਮੈਂ ਜ਼ਫਰ ਇਕਬਾਲ ਜ਼ਫਰ MZ TV 2 और MZ TV ਵੈਬ ਚੈਨਲ और YouTube ਚੈਨਲ ਤੋਂ। जैसा कि सब दोस्तों को मालूम है कि असी 2019 ਦੇ ਵਿੱਚ ਨੇਜ਼ਾਬਾਜ਼ੀ ਦੇ ਉੱਤੇ ਕੰਮ ਸ਼ੁਰੂ ਕੀਤਾ। ਘੋੜਿਆਂ ਦੇ ਬਾਰੇ 'ਚ ਲੋਕਾਂ ਨੂੰ ਇਨਫੋਰਮੇਸ਼ਨ ਦੇਣਾ ਸ਼ੁਰੂ ਕੀਤੀ, ਆਮ ਲੋਕਾਂ ਨੂੰ। ਬਾਕੀ ਇਸ ਦੀ ਖੁਦ ਤੇ ਫਿਲਮ ਮਕਤਬ ਆਈ ਹੈ। ਇਸ ਦੌਰਾਨ ਸਾਨੂੰ ਬਹੁਤ ਅੱਛੇ ਲੋਕ ਮਿਲੇ ਔਰ ਇੱਕ ਸਵਾਲ ਰੋਜ਼ ਖਟਕਦਾ ਸੀ ਜਿਹੜਾ ਕਿ ਮੈਂ ਚੌਧਰੀ ਸਜਾਦ ਸਾਹਿਬ ਨੇ ਕੁੱਲੇਆਲ ਦੇ ਬਹੁਤ ਵੱਡੇ ਉਹ ਪੁਰਾਣੇ ਜ਼ਮੀਨਦਾਰ ਤੇ ਨੇਜ਼ਾਬਾਦ ਨੇ ਸਿਆਸੀ ਸ਼ਖਸੀਅਤ ਨੇ ਉਹਨਾਂ ਕੇ ਸਵਾਲ ਕੀਤਾ ਸੀ ਕਿ ਘੋੜੀਆਂ ਅੰਗਰੇਜ਼ ਦੇ ਦੌਰ ਦੇ ਵਿੱਚ ਮੁਰੱਬੇ ਦਿੱਤੇ ਜਾਂਦੇ ਸੀ ਜ਼ਮੀਨਦਾਰਾਂ ਨੂੰ, ਜਿਨ੍ਹਾਂ ਨੂੰ ਘੋੜੇ ਪਾਲ ਨਹੀਂ ਘੋੜੀ ਪਾਲ ਮੁਰੱਬੇ ਕਿਹਾ ਜਾਂਦਾ ਸੀ ਕਿ ਜਿੰਨੀਆਂ ਘੋੜੀਆਂ ਰੱਖੀਆਂ ਨੇ ਉਸ ਹਿਸਾਬ ਤੋਂ ਜ਼ਮੀਨ ਦਿੱਤੀ ਜਾਂਦੀ ਸੀ। ਫਿਰ ਘੋੜੀਆਂ ਹੀ ਕਿਸੇ ਡੇਰੇ 'ਤੇ ਜਾਣਾ ਹੈ, ਕਿਸੇ ਸਫ਼ਰ 'ਤੇ ਜਾਣਾ ਹੈ ਤੇ ਘੋੜੀ 'ਤੇ ਬਹਿ ਕੇ ਜਾਣਾ ਹੈ। ਔਰ ਨੇਜ਼ਾਬਾਜ਼ੀ 'ਚ ਵੀ ਘੋੜੀਆਂ ਇਸਤੇਮਾਲ ਹੁੰਦੀਆਂ ਸੀ। ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਘੋੜੀਆਂ ਦੇ ਉੱਤੇ ਕੀ ਤਵੱਜੋ ਦਿੱਤੀ ਜਾ ਰਹੀ ਹੈ। ਉਹਨਾਂ ਬਹੁਤ ਅੱਛਾ ਜਵਾਬ ਦਿੱਤਾ ਸੀ ਔਰ ਉਹਨਾਂ ਨੇ ਜਿਹੜੀਆਂ ਨਸਲੀ ਘੋੜੀਆਂ ਉਹ ਰੱਖੀਆਂ ਸੀ ਉਹਨਾਂ ਵੀ ਦੱਸਿਆ ਸੀ ਕਿ ਅਸੀਂ ਅੱਜ ਵੀ ਘੋੜੀਆਂ ਨੂੰ ਪਾਲਣ ਤਰਜੀਹ ਦਿੰਦੇ ਹਾਂ। ਘੋੜੀ ਦੇ ਬੱਚੇ ਹੋਣੇ ਨੇ ਅਤੇ ਅੱਗੋਂ ਘੋੜੇ ਦੀ ਨਸਲ ਵਧਣੀ ਹੈ ਨਾ, ਔਰ ਨਸਲੀ ਘੋੜੀਆਂ ਸੀ ਉਹਨਾਂ ਕੋਲ। ਗੱਲ ਲੰਮੀ ਹੋ ਜਾਏਗੀ। ਅੱਜ ਅਸੀਂ ਪਾਕਿਸਤਾਨ ਦੀ ਨਹੀਂ ਪੂਰੀ ਦੁਨੀਆ ਦੀ ਇੱਕ ਮੰਨੀ ਸ਼ਖਸੀਅਤ ਦੇ ਨਾਲ ਮੁਖਾਤਬ ਹਾਂ ਜਿਹੜੇ ਕਿ ਇਸ ਵੇਲੇ ਮੁਲਕ ਤੋਂ ਬਾਹਰ ਨੇ, ਜਿਹੜੇ ਕੈਨੇਡਾ 'ਚ ਬੈਠੇ ਨੇ। ਚੌਧਰੀ ਅਸ਼ਰਫ ਯਾਦ ਗੋਂਦਲ ਸਾਹਿਬ, ਇਹ ਸਾਡਾ ਟਾਕ ਸ਼ੋ ਹੈ। ਉਹਨਾਂ ਨਾਲ ਪਹਿਲੇ ਵੀ ਗੱਲਬਾਤ ਹੁੰਦੀ ਰਹੀ ਹੈ ਔਰ ਇਹ ਬੜਾ ਸੈਂਸਿਟਿਵ ਮੌਜੂ ਸੀ। ਅਤੇ ਮੈਂ ਸੋਚਿਆ ਕਿ ਉਹਨਾਂ ਅੱਗੇ ਸਵਾਲ ਕਰੀਏ। ਇਸ ਤੋਂ ਪਹਿਲੇ ਵੀ ਨੇਜ਼ਾਬਾਜ਼ੀ ਦੇ ਉੱਤੇ ਪਹਿਲਾਂ ਮੈਂ ਸਵਾਲ ਕੀਤਾ ਸੀ। ਉਹਨਾਂ ਕਿਹਾ ਸੀ ਇਸ ਵਾਸਤੇ ਜਾਗੀਰਦਾਰਾਂ ਜ਼ਮੀਨਦਾਰਾਂ ਦੀ ਔਰ ਦੁਨੀਆਦਾਰਾਂ ਦੀ ਗੇਮ ਹੈ ਕਿ ਹਰ ਧੀ ਭੈਣ ਬੱਚਾ ਵੱਡਾ ਵੇਖ ਸਕਦੇ ਕਿ ਬਾਯਾ ਗੇਮ ਹੈ। अस्सलाम वालेकुम ਚੌਧਰੀ ਅਸ਼ਰਫ ਯਾਦ ਗੋਂਦਲ ਸਾਹਿਬ, ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਹੈ। ਤੁਸੀਂ ਬਾਹਰ ਆਪਣੇ ਰੋਜ਼ਗਾਰ ਬਿਜ਼ਨਸ ਵੀ ਮਸਰੂਫ ਹੋ ਔਰ ਤੁਹਾਡੇ ਉੱਥੇ ਸੈਮੀਨਾਰ ਵੀ ਚੱਲ ਰਹੇ ਨੇ ਓਵਰਸੀਜ਼ ਪਾਕਿਸਤਾਨੀਆਂ ਦੇ। ਇਸ ਵੇਲੇ ਕੁਝ ਬਜਟ ਤੋਂ ਬਾਅਦ ਤੁਸੀਂ ਕਾਲ 'ਤੇ ਟਾਈਮ ਦਿੱਤਾ ਔਰ ਕਿਹਾ ਕਿ ਮੈਂ ਇਨਸ਼ਾਅੱਲਾ ਸਵਾਲ ਦਾ ਜਵਾਬ ਦਿਆਂਗਾ। ਅਤੇ ਮੇਰਾ ਭਾਈਜਾਨ ਤੁਹਾਡੇ ਕੋਲ ਸਵਾਲ ਇਹ ਹੈ ਕਿ ਚੂੰਕਿ ਪਹਿਲੇ ਘੋੜੀਆਂ ਦਾ ਹੀ ਨਾਮ ਬੋਲਦਾ ਸੀ, ਨੇਜ਼ਾਬਾਜ਼ੀ ਵਿੱਚ ਵੀ ਘੋੜੀਆਂ ਹੀ ਆਉਂਦੀਆਂ ਸੀ, ਘੋੜੀਆਂ ਦੇ ਬਹਿ ਕੇ ਨੇਜ਼ਾਬਾਜ਼ੀ ਹੁੰਦੀ ਸੀ। ਲੇਕਿਨ ਹੁਣ ਘੋੜੀਆਂ ਬਿਲਕੁਲ ਗਰਾਊਂਡ 'ਚ ਨਹੀਂ ਆਉਂਦੀਆਂ, ਸਿਰਫ ਘੋੜਿਆਂ ਦਾ ਹੀ ਨਾਮ ਬੋਲਿਆ ਜਾਂਦਾ ਨੇਜ਼ਾਬਾਜ਼ੀ ਵਾਸਤੇ ਵੀ। ਅਤੇ ਵੈਸੇ ਵੀ ਇਸ ਲਈ ਕਹਿੰਦੇ ਜੀ ਭਾਅ ਜੀ ਤੁਸੀਂ ਕਿੰਨੇ ਘੋੜੇ ਰੱਖੇ ਨੇ, ਘੋੜਿਆਂ 'ਤੇ ਹੀ ਤਵੱਜੋ ਦਿੱਤੀ ਜਾਂਦੀ ਹੈ, ਘੋੜਿਆਂ ਦਾ ਹੀ ਨਾਂ ਲਿਆ ਜਾਂਦਾ ਹੈ। ਪਹਿਲਾਂ ਮੇਰਾ ਸਵਾਲ ਹੈ ਤੁਹਾਡੇ ਅੱਗੇ ਕਿ ਨੇਜ਼ਾਬਾਜ਼ੀ ਦੇ ਗਰਾਊਂਡ 'ਚ ਘੋੜੀਆਂ ਨਜ਼ਰ ਕਿਉਂ ਨਹੀਂ ਆਉਂਦੀਆਂ, ਘੋੜੀਆਂ ਦੀ ਨੇਜ਼ਾਬਾਜ਼ੀ ਕਿਉਂ ਨਹੀਂ ਹੋ ਰਹੀ, ਘੋੜੀਆਂ 'ਤੇ ਨੇਜ਼ਾਬਾਜ਼ੀ ਲੋਕ ਜਿਹੜੇ ਮਾਹਿਰ ਨੇ ਸਵਾਰ ਨੇ ਉਹ ਕਿਉਂ ਨਹੀਂ ਕਰ ਰਹੇ। ਬਹੁਤ ਸ਼ੁਕਰੀਆ ਜੀ। ਜੀ ਚੌਧਰੀ ਅਸ਼ਰਫ ਯਾਦ ਗੋਂਦਲ ਸਾਹਿਬ। जी वालेकुम सलाम जफ़र साहब, की हाल चाल है? ठीक हो जफ़र साहब? तुसी हो भाई हो, गेट हो जिन्हें सब तो पहले नज़ाबाजी दे विच ऑफिशियली ग्राउंड लाइव और मुख्तलिफ डेरियां जाके तुसां लोगों के इंटरव्यू किते ने, तुसां खिदमत की है घुड़सवारां दी, घोड़ियां दी, शौक दी, ताजदारां दी। तुसां साडे ज़िले दी गुजरात और मंडी की नुमाइंदगी पूरे पाकिस्तान च नहीं की, बल्कि मेरे ख्याल चो दुनिया के उत्ते जिथे जिथे पाकिस्तानी वसदे पे उत्थे उत्थे तुसी साडी गेम नूं डिलीवर किया है। ਤੁਹਾਨੂੰ ਵਗੈਰਾ याद हो सी कि मैं तुहानूं ਇਹ आख्या सी कि ਜਿਹੜਾ ਤੁਸੀਂ ਕੰਮ ਕਰਦੇ ਪਏ ਹੋ ਸਦਕਾ ਜਾਰੀ ਹੈ, ਲੇਕਿਨ ਤੁਸੀਂ ਕੁਝ ਅਰਸੇ ਬਾਅਦ ਵੇਖੋਗੇ ਕਿ ਇਹਦੇ ਵਿੱਚ ਜਿੱਦਤ ਪੈਦਾ ਹੋਵੇਗੀ। ਔਰ ਅੱਜ ਵੇਖ ਲਓ ਅਲਹਮਦੁਲਿल्लाह रब्बिल आलमीन 3-4 ਹੋਰ ਸਾਡੇ ਭਾਈ ਮਿਹਰਬਾਨੀ ਫਰਮਾਉਂਦੇ ਪਏ ਨੇ ਔਰ ਗਰਾਊਂਡਾਂ ਵਿੱਚ ਆ ਕੇ ਤਸਵੀਰਾਂ ਨੇ। ਤੇ
ਏਡੀ ਸਾਹਿਬ ਜਿਹੜੇ ਲੱਲੇ ਮੂਸੇ ਵਾਲੇ ਨੂੰ, ਉਸ ਤੋਂ ਇਲਾਵਾ ਕੋਈ ਬੰਦਾ ਸਾਡੇ ਨਾਲ ਗਰਮੀ ਨਾ ਜਲਦਾ। ਤੁਸਾਂ ਆਗਾਜ਼ ਕੀਤਾ, ਏਡੀ ਸਾਹਿਬ ਕੀਤਾ, ਔਰ ਅੱਜ ਮਾਸ਼ਾਅੱਲਾ ਸਾਡੇ ਜ਼ਿਲ੍ਹਿਆਂ ਨੂੰ ਵੇਖ ਕੇ ਬਾਕੀ ਜ਼ਿਲ੍ਹੇ ਵਾਲੇ ਵੀ ਇਹ ਸਹੂਲਤ ਢੂੰਡਦੇ ਪਏ ਨੇ, ਔਰ ਇਹ ਇਸ 'ਤੇ ਜਸਤਜੂ ਵਿੱਚ ਨੇ ਕਿ ਸਾਡੇ ਇਲਾਕੇ 'ਚ ਵੀ ਲੋਕ ਇਸ ਕਿਸਮ ਦਾ ਰੋਲ ਅਦਾ ਕਰਨ। ਜहाँ तक तल्लक है जनाब दे उस सवाल का, घोड़ी का इशू जोड़ा है, ਉਹਦੀ ਗੁਜ਼ਾਰਿਸ਼ ਨਹੀਂ कि ਤੁਹਾਡੀ ਮਿਹਰਬਾਨੀ है तुसां सवाल किया कि अज लातादाद लोग मौजूद ने जिन्हों के सामने ये काम होया ही। घोड़ी वाला पाबंदी जी आई वो मैं लाई आई। उस तो पहले मैं आप भी घोड़ी की नेज़ाबाजी करता और मेरे नाल बाकी मेरे ज़िला दे गुजरात दे खास तादाद कसीर तादाद जी आई वो घोड़ियों की नेज़ाबाजी होंगी आई। घोड़े की तादाद बहुत थोड़ी आई, गिणवें घोड़े होंगे आन, दरम्यान घोड़ा है तो कोठे घोड़ा है तो अज शेर मोहम्मद साहब को घोड़ा है तो गुलाम बाद सदाने को घोड़ा है तो चौधरी सलीम को घोड़ा है तो चौधरी बशीर वैरोवाली को घोड़ा है तो चौधरी फरख चक महमूद को मुबारक वाले घोड़ा है तो यानी तुम इंज ना लैके ना तो घोड़े होंगे आन, होर भी ऐसे आन, लेकिन घोड़ियाँ तादाद चाहिए। और साढ़े नाल ये मामले दो जोड़े आन वो प्रॉब्लम खड़ी करते आन। एक तो जिस वेले नेज़ाबाजियाँ साडा सीजन होंदा सी वो फरवरी एंड तो शुरू होंदा ही, लाहौर तो 5 फरवरी शुरू होंदा ही तो अप्रैल दे विच आके खत्म हो जाता है चौहा सैदन शाह। टोटल 5 तो 6 मेले होंगे हैं जिहड़े सालाना साडे सरकारी मेले होंगे हैं जिन्हें असीं तैयारी करते हैं। और यही टाइम घोड़ियां की हीटिंग का आई और ग्राउंड ये बदमगजी पैदा हो जाती है, वो हीट ते आ जांदियां या मेल जिहड़े आन वो डिस्टर्ब करते हैं। और दूसरा पहलू ये सी बेहयाई भी होंदी है ग्राउंड गो उस वेले लेडीज़ ग्राउंड च नहाण आउंदियां, लेकिन वो मूवियां शूवियां बन के ते बाहर गरज जांदियां ही, वो भी सोहना कम नहीं। और तीसरी बात यह आई कि ਜਿਹੜੀਆਂ घोड़ियां ही वो अच्छियां मादियां ही साडे इस देश से, क्योंकि मुख्तलिफ दौर दे विच अच्छे घोड़े रहे, सतंबल गुजरात भी रहे, डिंगी भी रहे, फालिए भी रहे और उन्हें मंडी भी रहे, उन्होंने अच्छे बच्चे आन बच्चियां ही और वो घोड़ियां अच्छियां मादियां ही, लेकिन असीं उन्होंने जिहड़ा कम उन्हें करना होंदा उहदे नाल जाण दिंदे। 7-8 साल बजांदे असे, 7-8 साल बाद उन्होंने मीट कराना, लेकिन वो उन्हें खड़ोने कोई ना। तो इस वास्ते ये आगाज़ मैं किया ही और ये जे तकसीर है तो भी मैं की आई, तो जे अच्छा काम है तो भी मैं किया ही, मैं ऑन करना। और ये मुख्तलिफ बंदे इशारे करते रहन जी गोलियाँ पाबंदी लगी है, ये फलाने बंदे नहीं, ये कोई पाबंदी गोलियाँ नहीं लगी, ना कोई सियासी बंदा पाबंदी ला सकता है। अज भी सियासी बंदा कोई कानून नहीं बना सकता। असैम्बली का मैंने नहीं पता, मैं उधर गया नहीं, लोकल सतह पर कोई सियासी बंदा कानून नहीं बना सकता, चूँकि सियासी बंदा कानून बनाता है तो वह वोटर ज़ाया होंदा है और जिमींदारों का खेल है, जिमींदार ही वोटर होंगे हैं। तो इस सिनारियो में आके ये पाबंदी लगी सी 98-99 दे विच मलवाने नेज़ाबाजी हुई सी। जनाब इरफान मलवाना साहब दे नेज़ाबाजी आई, चौधरी अख्तर साहब वड्डे भाई उन्होंने इंग्लैंड तो हुक्म किया भी नेज़ाबाजी करानी है। मैं इतफाकन पाकिस्तान गया, बल्कि मेरे वाले साहब वसाल होया सी, तो मैं हाँ सी पाकिस्तान, तो उन्हें हुक्म किया नेज़ाबाजी करानी है, तो असा मैं एक कानून नहीं बनाया। मलवाना साहब की मेहरबानी एक उन्हें मुदाखलत ना की, अगर वो ना पसंद करते तो बिल्कुल ही वो नहीं हो सकती। और एक कानून पहली बार इश्तिहार लगा, बैनर उस पर लिखा घोड़ी का दाखला ममनू है, जिदा ला तादाद वावेला भी होया, उस घोड़ियाँ बहुत ज़्यादा आई, अच्छी अच्छी घोड़ियाँ आई, जिद अज जड़े उस नाराज़गी में शामिल ने वो लोग भाई साढ़े मोहतरम हाजी खादम हुसैन साहब गंदरे वाले, वो मेरे नाल कोई 14-15 साल नाराज़ रहे इस गल तो कि तू ज्यादती की है। मेरे मोहतरम भी हैं, बड़े भाई भी हैं और मेरा एक हया वाला घर है, और भी लोग काफ़ी आन, लेकिन अज जड़ा बंदे मौजूद ने उन्होंने चौधरी खादम हुसैन साहब मौजूद ने कि जिन्हें
ਇਹ ਆਖਿਆ ਵੀ ਤੂੰ ਜ਼ਿਆਦਤੀ ਕੀਤੀ ਹੈ। ਹੋਰ ਵੀ ਜਾਤੀਆਂ ਕਾਫੀ ਆਖੀਆਂ, ਲੇਕਿਨ ਉਹਦਾ ਫਾਇਦਾ ਇਹ ਹੋਇਆ, ਗੋ ਉਸ ਵੇਲੇ ਮੇਰੇ ਖਿਲਾਫ ਕਾਫੀ ਵਾਵੈਲਾ ਹੋਇਆ। ਉਹਦਾ ਫਾਇਦਾ ਇਹ ਹੋਇਆ ਕਿ ਅੱਜ ਅਲਹਮਦੁਲਿਲਾ ਉਹ ਗੋੜੀਆਂ ਸਾਰੀਆਂ ਬੱਚੇ ਦਿੰਦੀਆਂ ਪਈਆਂ, ਔਰ ਜਿਹੜੇ ਸਾਡੇ ਬੰਦੇ ਜੰਗ ਔਰ ਮੁਖਤਲਿਫ ਜ਼ਿਲ੍ਹਾ ਜਾ ਗੋੜੇ ਢੂੰਢਦੇ ਆਣ, ਅੱਜ ਉਹ ਗੋੜੇ ਸਾਡੇ ਘਰ ਪ੍ਰੋਵਾਈਡ ਪੈਦਾ ਹੁੰਦੇ ਪਏ ਨੇ, ਔਰ ਉਹਨਾਂ ਅੱਛੇ ਘੋੜੇ ਪੈਦਾ ਹੋ ਰਹੇ ਨੇ, ਕਿਉਂਕਿ ਉਹਨਾਂ ਦੇ ਸਾਨੂੰ ਨਸਬ ਦਾ ਪਤਾ ਹੈ, ਉਹਨਾਂ ਦੀਆਂ ਮਾਵਾਂ ਨਾਨੀਆਂ ਪੜ੍ਹਨ